India is naive to interfere in South China Sea issue. India is actively joining the anti-China club, hoping to put more pressure on China by siding with the Philippines on the South China Sea issue. ਉਹਨਾਂ ਨੇ ਕਿਹਾ ਜੀ ਜੇ ਇੰਡੀਆ ਚਾਈਨਾ ਦੇ ਨਾਲ ਸਟ੍ਰੈਟਜਿਕ ਅੰਡਰਸਟੈਂਡਿੰਗ ਰੱਖਦਾ ਉਹਦੇ ਬਹੁਤ ਫਾਇਦੇ ਸੀ, ਪਰ ਉਹ ਇਸ ਹੱਦ ਤੱਕ ਚਲਾ ਗਿਆ ਉਹਨੂੰ ਲੱਗਦਾ ਕਿ ਜੀ ਉਹ ਅਮਰੀਕਾ ਦੇ ਖੈਮੇ 'ਚ ਆ ਕੇ ਜਾਂ ਫਿਲੀਪੀਨਸ ਦੇ ਨਾਲ ਰਲ ਕੇ ਚਾਈਨਾ ਨੂੰ ਪ੍ਰੈਸ਼ਰਾਈਜ਼ ਕਰ ਸਕਦਾ, ਪਰ ਇਹ ਦਿਸ ਇਜ਼ ਨਾਟ ਲੈਸ ਦੈਨ ਐਨ ਐਕਟ ਆਫ ਸੈਲਫ ਡਿਸਟਰਕਸ਼ਨ। ਪਾਣੀਆਂ 'ਚ ਵੀ ਜਾ ਕੇ ਇਸ ਕਿਸਮ ਦੀ ਹਰਕਤ ਕਰ ਰਹੇ ਨੇ। ਪਹਿਲਾਂ ਬਾਰਡਰ ਇਸ਼ੂ ਦੇ ਉੱਤੇ ਉਹਨਾਂ ਨੇ 10,000 ਸੋਲਜਰ ਹੋਰ ਚਾਈਨਾ ਦੇ ਬਾਰਡਰ 'ਤੇ ਲਿਆਂਦੇ, ਫਿਰ ਅਰੁਣਾਚਲ ਪ੍ਰਦੇਸ਼ ਦੇ ਮੁੱਦੇ 'ਤੇ ਉਹਨਾਂ ਨੇ ਜੋ ਲਾਈਨ ਲਈ ਔਰ ਚਾਈਨਾ ਨੇ ਪਿਛਲੇ 1 ਮਹੀਨੇ 4 ਵਾਰ ਰਿਪੀਟਡਲੀ ਕਿਹਾ ਅਰੁਣਾਚਲ ਪ੍ਰਦੇਸ਼ ਸਾਡਾ। The disputes between China and Philippines are irrelevant to any third party. India's so-called support is nothing but parroting, which will only make India more like a follower. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਚੀਨ ਪ੍ਰਤੀ ਪਹੁੰਚ ਉਸ ਨੂੰ ਤਬਾਹੀ ਵੱਲ ਧੱਕ ਰਹੀ ਹੈ। ਇਹ ਕਹਿਣਾ ਹੈ ਚੀਨੀ ਸਰਕਾਰ ਦੇ ਪ੍ਰਮੁੱਖ ਮਾਊਥਪੀਸ ਗਲੋਬਲ ਟਾਈਮਸ ਦਾ। ਔਰ ਯਾਦ ਰਹੇ ਪਿਛਲੇ ਦਿਨੀ ਭਾਰਤ ਨੇ ਸਾਊਥ ਚਾਈਨਾ ਸੀ ਦੇ ਮੁੱਦੇ ਤੇ ਖੁੱਲ੍ਹ ਕੇ ਫਿਲੀਪੀਨਸ ਦੀ ਹਮਾਇਤ ਕੀਤੀ ਸੀ। ਸੋ ਇਸ ਤੋਂ ਪਹਿਲਾਂ ਇਸ ਮੁੱਦੇ ਤੇ ਭਾਰਤ ਦਾ ਜਿਹੜਾ ਸਟੈਂਡ ਨਿਊਟਰਲ ਹੁੰਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਹੈ? ਦੇਖੋ ਇੱਕ ਕਹਾਣੀ ਅਕਸਰ ਕਦੇ ਕਿਸੇ ਸਿਆਣੇ ਲੀਡਰ ਨਾਲ ਜੋੜ ਕੇ ਸੁਣਾਈ ਜਾਂਦੀ ਹੈ ਕਿ ਘੁਸਮੁਸਾ ਜਿਹਾ ਸੀ, ਸੂਰਜ ਛੁਪ ਰਿਹਾ ਸੀ, ਅਜੇ ਪੂਰੀ ਤਰ੍ਹਾਂ ਛੁਪਿਆ ਨਹੀਂ ਸੀ, ਰੌਸ਼ਨੀ ਵੀ ਸੀ ਥੋੜ੍ਹੀ ਬਹੁਤ ਪਰ ਹਨੇਰਾ ਵੀ ਸੀ ਔਰ ਉਹ ਗੱਡੀ ਤੇਜ਼ ਸਪੀਡ 'ਚ ਜਾ ਰਹੀ ਹੈ ਔਰ ਇੱਕ ਖਰਗੋਸ਼ ਸੜਕ ਦੇ ਵਿੱਚੋਂ ਦੀ ਖੂੰਜੇ 'ਚੋਂ ਨਿਕਲਦਾ, ਭੱਜ ਕੇ ਸੜਕ ਦੇ ਦੂਜੇ ਪਾਸੇ ਜਾਂਦਾ, ਨਿਕਲ ਜਾਂਦਾ, ਫਿਰ ਉਹ ਗੱਡੀ ਅੱਗੇ ਗਈ, ਉਹ ਫਿਰ ਅੱਗੋਂ ਦੀ ਮੁੜ ਕੇ ਫਿਰ ਆਉਂਦਾ, ਤੀਸਰੀ ਵਾਰੀ ਉਹਦੇ ਥੱਲੇ ਆ ਜਾਂਦਾ। ਅਤੇ ਜਿਹੜਾ ਸਿਆਣਾ ਬੰਦਾ ਉਹਨੂੰ ਡਰਾਈਵਰ ਨੂੰ ਪੁੱਛਦਾ ਕਿ ਬਈ ਦੱਸ ਇਹ ਕਿਉਂ ਮਾਰਿਆ ਗਿਆ? ਅਤੇ ਉਹਨੇ ਕਿਹਾ ਕਿ ਜੀ ਉਹਨੂੰ ਸ਼ਾਇਦ ਨਜ਼ਰ ਨਹੀਂ ਆਇਆ, ਇੱਧਰੋਂ ਉਹਨੂੰ ਲੱਗਾ ਕਿ ਵੀ ਸੜਕ ਇੱਧਰ ਨੂੰ ਹੈ ਉੱਧਰ ਨੂੰ ਹੈ, ਪਰ ਇਵੇਂ ਨਹੀਂ ਹੋਇਆ। ਉਹਨੇ ਕਿਹਾ ਸਿਆਣੇ ਬੰਦੇ ਨੇ, ਕਹਿੰਦਾ ਨਹੀਂ ਇਹਨੂੰ ਇਹ ਪਤਾ ਹੀ ਨਹੀਂ ਲੱਗਾ ਵੀ ਇਹਨੇ ਕਰਨਾ ਕੀ ਹੈ, ਕਿ ਵੀ ਜਦੋਂ ਇਸ ਹਾਲਤ ਦੇ ਵਿੱਚ ਬੰਦੇ ਪਹੁੰਚ ਜਾਂਦੇ ਨੇ ਉਹ ਫਿਰ ਆਪਣੇ ਪੈਰਾਂ ਦੇ ਉੱਤੇ ਆਪ ਕੁਹਾੜੀ ਵੀ ਮਾਰਦੇ ਨੇ ਅਤੇ ਆਪਣੀ ਕਬਰ ਵੀ ਆਪ ਹੀ ਪੁੱਟਦੇ ਨੇ। ਪਹਿਲਾਂ ਕੁਹਾੜੀ ਮਾਰ ਕੇ ਆਪਣਾ ਆਪਾ ਮੁਕਾਇਆ ਹੁੰਦਾ, ਫਿਰ ਕਬਰ ਦੇ ਵਿੱਚ ਵੀ ਆਪ ਜਾ ਕੇ ਲਿਟਦੇ ਨੇ। ਮੈਨੂੰ ਇਹ ਲੱਗਦਾ ਵੀ ਜੇ ਇਹਨੂੰ ਸਿਆਸੀ ਦੁਨੀਆ ਦੇ ਵਿੱਚ ਕਹਿਣਾ ਹੋਏ ਤਾਂ ਭਾਰਤ ਦੀ ਅੱਜ ਜਿਹੜੀ ਵਿਦੇਸ਼ ਨੀਤੀ ਹੈ, ਅੰਦਰੂਨੀ ਤਾਂ ਜੋ ਕਰ ਰਹੇ ਨੇ ਉਹ ਤਾਂ ਤਬਾਹੀ ਵੱਲ ਲਿਜਾ ਹੀ ਰਹੇ ਨੇ ਆਪਣੇ ਆਪ ਨੂੰ, ਪਰ ਉਹਨਾਂ ਦੀ ਜਿਹੜੀ ਫੋਰਨ ਪਾਲਿਸੀ ਹੈ ਖਾਸ ਤੌਰ 'ਤੇ ਉਸ ਦੇ ਵਿੱਚ ਜਿਹੜੀ ਡਾਈਕਾਟਮੀ ਹੈ, ਖਾਸ ਤੌਰ 'ਤੇ ਜਿਵੇਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਨੌਨ ਅਲਾਈਨਮੈਂਟ 'ਚੋਂ ਨਿਕਲੇ ਔਰ ਨਿਕਲ ਕੇ ਅਮਰੀਕਾ ਦੇ ਨਾਲ ਜਿਹੜਾ ਹੈ ਉਹ ਪਹਿਲੀ ਸਟੇਜ 'ਤੇ ਉਹਨਾਂ ਨੂੰ ਲੱਗਾ ਵੀ ਸੋਵੀਅਤ ਯੂਨੀਅਨ ਤਾਂ ਖ਼ਤਮ ਹੋ ਗਿਆ, 1999-90 ਤੱਕ ਪਹੁੰਚਦੇ ਆ, ਰੂਸ ਵੱਲ ਪਿੱਠ ਕਰਕੇ ਇੱਧਰ ਨੂੰ ਤੁਰ ਪਏ। ਪਰ ਇਨ ਦਾ ਮੀਨ ਟਾਈਮ ਇਹ ਹੋਇਆ ਕਿ ਵੀ ਉਹਨਾਂ ਨੂੰ ਇਹੀ ਪਾਲਿਸੀ ਉਹਨਾਂ ਨੇ ਚਾਈਨਾ ਦੇ ਹਵਾਲੇ ਨਾਲ ਰੱਖੀ। ਜੇ ਅਮਰੀਕਾ ਦੇ ਨਾਲ ਯਾਰੀ ਦੀ ਗੱਲ ਪਾਈ ਤਾਂ ਉਹਨਾਂ ਨੂੰ ਲੱਗਾ ਕਿ ਜੀ ਹੁਣ ਕਿਉਂਕਿ ਰੂਸ ਦਾ ਤਾਂ ਕੰਮ ਮੁੱਕ ਗਿਆ, ਚਾਈਨਾ ਅਮਰਜ ਹੋ ਰਿਹਾ ਅਤੇ ਅਸੀਂ ਅਮਰੀਕਾ ਦੇ ਨਾਲ ਹੋ ਕੇ ਇਹਨੂੰ ਨਿਊਟਰਲਾਈਜ਼ ਕਰਾਂਗੇ। ਇੰਡੋ US ਨਿਊਕਲੀਅਰ ਡੀਲ ਅਤੇ ਲੌਜਿਸਟਿਕ ਐਂਡ ਦੈਨ ਕੁਆਡ ਤੱਕ ਪਹੁੰਚਦੇ ਹਾਂ ਔਰ ਇਹ ਸਾਰਾ ਸਾਊਥ ਚਾਈਨਾ ਸੀ ਦੇ ਉੱਤੇ ਕੀ ਪਾਲਿਸੀ ਰਹੀ ਉਹਦੀ ਅਸੀਂ ਗੱਲ ਕਰਾਂਗੇ। ਲੇਕਿਨ ਇਨ ਦਾ ਮੀਨ ਟਾਈਮ ਰਸ਼ੀਆ ਵਾਪਸ ਜਿਹੜਾ ਆਪਣੀ ਤਾਕਤ ਦੇ ਵਿੱਚ ਆਇਆ ਔਰ ਇਹਨਾਂ ਨੂੰ ਲੱਗਾ ਕਿ ਭਾਈ ਇਹ ਤਾਂ ਰਸ਼ੀਆ ਵੀ ਬਰਾਬਰ ਕੀ ਆ ਪਹਿਲਾਂ ਵਾਂਗ ਹੀ ਉਹ ਆਪਣੀ ਪਾਵਰ ਨੂੰ ਸੈਂਟਰਲਾਈਜ਼ ਕਰ ਰਿਹਾ। ਫਿਰ ਯੂਕਰੇਨ ਦਾ ਮੁੱਦਾ 2 ਸਾਲ ਪਹਿਲਾਂ ਆ ਗਿਆ, ਉਦੋਂ ਉਹਨਾਂ ਨੂੰ ਲੱਗਾ ਵੀ ਉਦੋਂ ਤੱਕ ਤਾਂ ਅਮਰੀਕਾ ਦੇ ਬਹੁਤ ਕਰੀਬ ਜਾ ਚੁੱਕੇ ਸੀ। ਈਵਨ ਵਿਦਨ ਮਿਡਲ ਈਸਟ ਵੀ ਇਜ਼ਰਾਈਲ ਔਰ ਫਲਸਤੀਨੀਆਂ ਦਾ ਇਸ਼ੂ 'ਤੇ ਫਲਸਤੀਨੀਆਂ ਨੂੰ ਛਿੜਕ ਕੇ ਪਰੇ ਸੁੱਟ ਕੇ ਜਿਹੜਾ ਉਹ ਮੋਸਾਦ ਦੀ ਗੋਦ 'ਚ ਬੈਠੇ ਸੀ ਜਾ ਕੇ। ਇਜ਼ਰਾਈਲ ਦੇ ਨਾਲ ਵੀ ਪਾਲਿਸੀ 90 ਤੋਂ ਨਰਸਿਮਹਾ ਰਾਓ ਨੇ ਭਾਵੇਂ ਸ਼ੁਰੂ ਕੀਤੀ ਜਦੋਂ ਪਹਿਲੀ ਵਾਰੀ ਇਜ਼ਰਾਈਲ ਦੀ ਐਮਬੈਸੀ ਖੁਲਾਈ ਗਈ ਦਿੱਲੀ 'ਚ, ਪਰ ਮੋਦੀ ਰਾਜ ਦੇ ਆਉਂਦਿਆਂ ਤੇ ਫਿਰ ਨੈਤਨਯਾਹੂ ਇੱਥੇ ਅਤੇ ਉਹ ਉੱਥੇ ਅਤੇ ਮੋਸਾਦ ਟ੍ਰੇਨਿੰਗ ਇੱਥੇ ਅਤੇ ਇਹਨਾਂ ਦੇ ਬੰਦੇ ਉੱਥੇ ਔਰ ਜੋ ਕੁਛ ਉਹ ਜੰਮੂ ਕਸ਼ਮੀਰ 'ਚ ਕਰ ਰਹੇ ਨੇ, ਜੋ ਕਿਸਾਨਾਂ ਨਾਲ ਸ਼ੰਭੂ ਖਨੌਰੀ ਬਾਰਡਰ 'ਤੇ ਹੋਇਆ, ਇਹ ਮੋਸਾਦ ਦਾ ਮਾਡਲ ਉਹਨਾਂ ਦਾ ਹੀ ਉਹ ਡਰੋਨ ਦੇ ਨਾਲ
ਟੀਅਰ ਗੈਸ ਸੁੱਟਣ ਦੀ ਲਾਈਨ ਔਰ ਦੂਸਰੇ ਤੀਸਰੇ ਸਾਰੇ ਦੇ ਚੱਲਦੇ ਆ। ਉਹਨਾਂ ਨੂੰ ਲੱਗਾ ਕਿ ਵੀ ਹੁਣ ਅਸੀਂ ਅਮਰੀਕਾ ਦੇ ਘੋੜੇ ਚੜ੍ਹ ਗਏ, ਤੇ ਜੇ ਅਮਰੀਕਾ ਨੇ ਚੀਨ ਨੂੰ ਆਪਣਾ ਸਟ੍ਰੈਟੇਜਿਕ ਔਰ ਫਾਈਨੈਂਸ਼ੀਅਲ ਮੁੱਦੇ ਤੇ ਜਾਂ ਡਿਫੈਂਸ ਲੈਵਲ ਤੇ ਐਨਮੀ ਐਲਾਨਿਆ, ਤੇ ਅਸੀਂ ਤਾਂ ਅਮਰੀਕਾ ਦੇ ਖੈਮੇ 'ਚ। ਰੂਸ ਵੇਲੇ ਫਸ ਗਏ ਯੂਕਰੇਨ ਦੇ ਮੁੱਦੇ ਤੇ ਕਿ ਭਾਈ ਹੁਣ ਇੱਧਰ ਜਾਈਏ, ਉਧਰ ਰੂਸ ਨਾਲ ਖਲੋ ਗਏ ਆ ਕੇ। ਆਇਲ ਵੀ ਉਹਨਾਂ ਦਾ ਲੋੜ ਤੋਂ ਬਾਅਦ 2 ਬਿਲੀਅਨ ਤੋਂ 22 ਬਿਲੀਅਨ ਤੱਕ ਦੀ ਟ੍ਰੇਡ ਤੇ ਲਾਇਆ, ਅਮਰੀਕਾ ਵੀ ਖਫਾ, ਦੂਜਾ ਵੀ। ਫਿਰ ਅਮਰੀਕਾ ਨਾਲ ਸਭ ਤੋਂ ਵੱਡਾ ਵਿਸ਼ਵਾਸਘਾਤ ਜਿਹੜਾ, ਜਿਵੇਂ ਮੈਂ ਗੱਲ ਕੀਤੀ ਕਿ ਜਿਹੜੀ ਪਿਛਲੇ ਕੱਲ੍ਹ ਸਾਡੀ FBI ਹੈੱਡਕੁਆਰਟਰ 'ਚ ਇਹਨਾਂ ਦੀਆਂ ਟੌਪ ਡਿਪਾਰਟਮੈਂਟ ਆਫ ਜਸਟਿਸ, FBI, ਹੋਮਲੈਂਡ ਸਿਕਿਉਰਿਟੀ, ਉਹਨਾਂ ਦੇ ਨਾਲ ਸਾਡੀ ਮੀਟਿੰਗ ਸੀ। ਹਾਲਾਂ ਅੱਜ ਜਿਹੜੀ ਹੈ ਵਰਚੁਅਲ ਮੀਟਿੰਗ ਸਟੇਟ ਡਿਪਾਰਟਮੈਂਟ ਦੇ ਨੁਮਾਇੰਦਿਆਂ ਨਾਲ ਔਰ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੇ ਚੇਅਰਪਰਸਨ ਨਾਲ ਵੀ ਹੋਈ, ਉਹ ਇੱਕ ਅੱਡ ਵਿਸ਼ਾ। ਔਰ ਉਹਦੇ 'ਚ ਇੱਕ ਗੱਲ ਜਿਹੜੀ ਸਾਹਮਣੇ ਆਈ ਕਿ ਵੀ ਅਚਾਨਕ ਅਮਰੀਕਾ ਦਾ ਜਾਂ ਅਮਰੀਕਾ ਦੇ ਅਧਿਕਾਰੀਆਂ ਦਾ ਜਿਹੜਾ ਸਿੱਖਾਂ ਪ੍ਰਤੀ ਇੰਨਾ ਹਮਦਰਦੀ ਵਾਲਾ ਜਾਂ ਇੱਕ ਪੈਟਰਨਾਈਜ਼ਿੰਗ ਬਿਹੇਵੀਅਰ ਵੀ ਡਿਵੈਲਪ ਹੁੰਦਾ ਜਾ ਰਿਹਾ। ਉਹਦੇ 'ਚ ਇੱਕ ਵੱਡੀ ਗੱਲ, ਮੈਂ ਉਹਨਾਂ ਨੂੰ ਕਿਹਾ ਵੀ ਅਮਰੀਕਨਾਂ ਨੂੰ ਜੋ ਮਰਜ਼ੀ ਅਸੀਂ ਉਹਨਾਂ ਦੀ ਫੋਰਨ ਪਾਲਿਸੀ ਜਾਂ ਦੂਸਰਿਆਂ ਦੀ ਕਾਮਯਾਬੀ ਜਾਂ ਫੇਲਿਅਰ ਦੀ ਗੱਲ ਕਰੀਏ, ਪਰ ਇੱਕ ਗੱਲ ਜ਼ਾਹਰ ਹੈ ਵੀ ਕੋਲਡ ਵਾਰ ਈਰਾ ਦੇ ਵਿੱਚ ਵੀ ਕਦੇ ਅਮਰੀਕਾ ਦੀ ਧਰਤੀ ਦੇ ਉੱਤੇ ਕਿਸੇ ਅਮਰੀਕਨ ਨੂੰ ਮਾਰਨ ਦਾ KGB ਨੇ ਜਿਹੜਾ ਉਹ ਹੀਆ ਨਹੀਂ ਸੀ ਕੀਤਾ ਜਾਂ ਪਲਾਨ ਨਹੀਂ ਸੀ ਕੀਤਾ। ਸੋ ਅਮਰੀਕਾ ਨੂੰ ਇਹ ਲੱਗਦਾ ਵੀ ਇਹਨਾਂ ਨੇ ਅੱਗੋਂ ਸਾਡਾ ਕੀ ਸਾਥ ਦੇਣਾ, ਇੰਨਾ ਵੱਡਾ ਵਿਸਾਖਾਤ ਕਿ ਵੀ ਅਸੀਂ ਲੌਜਿਸਟਿਕ ਤੇ ਦੂਜੇ ਤੀਜੇ ਅਲਾਈ ਤੇ ਸਟ੍ਰੈਟੇਜਿਕ ਪਾਰਟਨਰ ਇੱਕ ਕਲਾਸ ਤੇ ਇਹ ਵੀ ਕਹਿਣ ਲੱਗ ਗਏ ਸੀ, ਕਦਰਾਂ ਕੀਮਤਾਂ ਵੀ ਇੱਕ ਨੇ, ਔਰ ਇਹ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਮਾਰ ਰਹੇ ਨੇ। ਜੇ ਸਿੱਖ ਨਾ ਵੀ ਹੁੰਦੇ ਉਹ ਫਿਰ ਵੀ ਅਮਰੀਕਾ ਨੇ ਜੇ ਕਿਸੇ ਅਮਰੀਕਨ ਸਿਟੀਜ਼ਨ ਦੇ ਉੱਤੇ ਇਸ ਕਿਸਮ ਦਾ ਹੁੰਦਾ ਇਵੇਂ ਹੀ ਰਿਐਕਟ ਕਰਨਾ ਸੀ। ਔਰ ਇਸ ਸਾਰੇ ਦੇ ਚੱਲਦਿਆਂ ਹੁਣ ਇੱਕ ਅਮਰੀਕਾ ਦਾ ਟਰਸਟ ਵੀ ਗਵਾ ਲਿਆ। ਅਮਰੀਕਾ ਦੇ ਅੰਬੈਸਡਰ ਨੂੰ ਵੀ ਤਲਬ ਕਰ ਰਹੇ ਨੇ ਕਿ ਜੀ ਤੁਸੀਂ ਕੇਜਰੀਵਾਲ ਦੇ ਮੁੱਦੇ ਤੇ ਜਾਂ ਕਾਂਗਰਸ ਦੇ ਅਕਾਊਂਟ ਫਰੀਜ਼ ਕਰਨ ਦੀ ਗੱਲ ਤਾਂ ਬਾਅਦ 'ਚ ਆਈ ਹੈ ਵੀ ਤੁਸੀਂ ਸਾਨੂੰ ਕਿਵੇਂ ਕਹਿ ਦਿੱਤਾ ਜੀ ਨਿਰਪੱਖ ਜਾਂ ਦੂਜਾ ਤੀਜਾ ਹੋਏ। ਹੁਣ ਇਹਨਾਂ ਨੂੰ ਪਤਾ ਉਸ ਸਹਿ ਵਾਂਗ ਸੜਕ ਦੇ ਇੱਧਰ ਵੀ ਦੌੜ ਰਹੇ ਨੇ, ਰੂਸ ਵੱਲ ਵੀ ਝੁਕਦੇ ਨੇ। ਉਹ ਅਮਰੀਕਾ ਨੂੰ ਅੱਖਾਂ ਦਿਖਾਉਣ ਲਈ ਹੁੰਦਾ ਕਿ ਜੀ ਜੇ ਸਾਨੂੰ ਤੁਸੀਂ ਪੂਰੀ ਤਰ੍ਹਾਂ ਛਿੜਕ ਦਿੱਤਾ ਅਸੀਂ ਫਿਰ ਰੂਸ ਦੇ ਚਲੇ ਜਾਵਾਂਗੇ। ਜਿਵੇਂ ਬੀਬੀ ਕਹਿੰਦੀ ਮੈਂ ਪੇਕਿਆਂ ਦੇ ਚੱਲੀ ਹਾਂ, ਫਿਰ ਪੇਕਿਆਂ ਦੇ ਜਾ ਕੇ ਕਹਿੰਦੀ ਆਇਆ ਨਹੀਂ ਕੋਈ ਸੁਨੇਹਾ ਅਜੇ। ਹਾਲ ਤਾਂ ਇਹਨਾਂ ਦਾ ਇਹ ਹੈ। ਹੁਣ ਸਾਊਥ ਚਾਈਨਾ ਸੀ ਨੂੰ ਲੈ ਕੇ, ਕਿਉਂਕਿ ਸਾਊਥ ਚਾਈਨਾ ਸੀ ਦੇ ਦਾਅਵੇਦਾਰ ਉਹ ਵੀਅਤਨਾਮ ਨਾਲ ਵੀ, ਜਾਪਾਨ ਨਾਲ ਵੀ, ਫਿਲੀਪੀਨਸ ਨਾਲ ਵੀ ਚਾਈਨਾ ਦਾ ਤਕਰਾਰ ਝਗੜਾ। ਅਮਰੀਕਾ ਹਮੇਸ਼ਾ ਫਿਲੀਪੀਨਸ ਦੀ ਪੋਜੀਸ਼ਨ ਨੂੰ ਸਪੋਰਟ ਕਰਦਾ ਔਰ ਇੰਡੀਆ ਦਾ ਹੁਣ ਤੱਕ ਇਸ ਮੁੱਦੇ ਦੇ ਉੱਤੇ ਨਿਊਟਰਲ ਸਟਾਂਸ ਰਿਹਾ। ਪਰ ਅਚਾਨਕ ਹੁਣ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਅਮਰੀਕਾ ਨਾਰਾਜ਼ ਹੋ ਰਿਹਾ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਵੀ ਆ ਗਿਆ, ਯੂਕਰੇਨ ਦਾ ਮੁੱਦਾ ਵੀ ਹੈ, ਅਦਰਵਾਈਜ਼ ਵੀ ਕੋਈ ਹੱਥ ਪੱਲੇ ਤਾਂ ਉਹਨਾਂ ਨੇ ਪਾਇਆ ਨਹੀਂ। ਉਹਨਾਂ ਨੇ ਅਮਰੀਕਾ ਨੇ ਵੀ ਦੇਖ ਲਿਆ ਨਾ ਗਲਵਾਨ 'ਚ ਇਹਨਾਂ ਤੋਂ ਸਿਚੁਏਸ਼ਨ ਹੈਂਡਲ ਹੋਈ, ਨਾ ਇਹਨਾਂ ਦੇ ਪੱਲੇ ਕੁਛ ਹੋਰ ਹੈ। ਹੁਣ ਇਸ ਦੇ ਉੱਤੇ ਜਿਹੜਾ ਇੰਡੀਆ ਨੇ ਚਾਈਨਾ ਨੂੰ ਵੀ ਅੱਖਾਂ ਦਿਖਾਣ ਕੇ ਵੀ ਉਹ ਚਾਈਨਾ ਨੂੰ ਜੇ ਉਹ ਕਹੇਗਾ ਜੀ ਮੈਂ ਫਿਲੀਪੀਨ ਦੇ ਨਾਲ ਹੈ ਤੇ ਬਾਰਡਰ ਇਸ਼ੂ ਦੇ ਉੱਤੇ ਸਾਨੂੰ ਸ਼ਾਇਦ ਕੋਈ ਰਾਹ ਦੇਣ। 2022 ਦੌਰ ਚੱਲੇ ਨੇ, ਚੀਨ ਨੇ ਤਾਂ ਹੱਥ ਪੱਲਾ ਨਹੀਂ ਕੋਈ ਫੜਾਇਆ। ਸੈਂਸਿੰਗ ਚਾਈਨਾ ਥ੍ਰੈਟ, India joins race to mine new sea patch, files application with the International Seabed Authority for rights to explore two vast tracts in Indian Ocean seabed that are not part of its jurisdiction. ਇੱਕ ਤਾਂ ਇੰਡੀਆ ਨੇ ਇਹ ਐਪਲੀਕੇਸ਼ਨ ਪਾਈ ਹੈ ਇੰਟਰਨੈਸ਼ਨਲ ਸੀਬੈਡ ਅਥਾਰਟੀ ਨੂੰ ਕਿ ਜੀ ਸਾਨੂੰ ਵਾਸਟ ਟਰੈਕ ਅਸੀਂ ਨੇ ਸੀਬੈਡ ਦੇ ਇੰਡੀਅਨ ਓਸ਼ਨ ਦੇ, ਉਹਨਾਂ ਨੂੰ ਅਸੀਂ ਜਿਹੜਾ ਐਕਸਪਲੋਰ ਕਰਨਾ ਚਾਹੁੰਦੇ। ਪਰ ਨਾਲ ਦੀ ਨਾਲ ਜਿਹੜਾ ਇਸ 'ਚੋਂ ਆਇਆ ਕਿ ਵੀ ਇੰਡੀਆ ਨੇ, ਔਰ ਇਹਨਾਂ ਦੀ ਪ੍ਰੋਮੀਨੈਂਟ ਆਪਣੀ ਖਬਰ ਹੀ ਹੈ ਕਿ ਇੰਡੀਆ ਨੇ ਫੁੱਲੀ ਜਿਹੜਾ ਹੈ ਫਿਲੀਪੀਨਸ ਦੇ ਪਿੱਛੇ ਆਪਣਾ ਵੇਟ ਸੁੱਟਿਆ ਔਰ ਉਹਨਾਂ ਨੇ ਕਿਹਾ ਵੀ ਅਸੀਂ ਫਿਲੀਪੀਨਸ ਦੀ ਪੋਜੀਸ਼ਨ ਦੇ ਨਾਲ ਸਹਿਮਤ ਹੈ, ਐਕਸਕਲੂਸਿਵ ਰਾਈਟਸ ਉਹਦੇ ਨੇ ਸਾਊਥ ਚਾਈਨਾ ਸੀ 'ਚ, ਔਰ ਚਾਈਨਾ ਉਹਦੇ ਨਾਲ ਉਹਨਾਂ ਨਾਲ ਧੱਕਾ ਕਰ ਰਿਹਾ। ਹੁਣ ਜਦੋਂ ਇਹ ਸਾਰੀ ਲਾਈਨ ਆਈ, ਹੁਣ ਚਾਈਨਾ ਦਾ ਆਪਣਾ ਜਿਵੇਂ ਅਸੀਂ ਕਿਹਾ ਵੀ ਗਲੋਬਲ ਮੇਲ, ਗਲੋਬਲ ਟਾਈਮਸ ਉਹਨਾਂ ਦਾ ਪ੍ਰੋਮੀਨੈਂਟ ਅਖਬਾਰ ਹੈ ਜਿਹੜਾ, ਔਰ ਉਹਦੇ ਰਾਹੀਂ ਚਾਈਨਾ ਦੀ ਅਫੀਸ਼ੀਅਲ ਪੋਜੀਸ਼ਨ ਕੀ ਹੈ, ਖਾਸ ਤੌਰ 'ਤੇ ਕਿਉਂਕਿ ਚਾਈਨਾ ਵਨ ਪਾਰਟੀ ਰੂਲ ਹੈ, ਸ਼ੀ ਜਿਨਪਿੰਗ ਪ੍ਰੈਜ਼ੀਡੈਂਟ ਹੈ, ਕਮਿਊਨਿਸਟ ਪਾਰਟੀ ਰੂਲ ਕਰਦੀ ਹੈ। ਸੋ ਉਹਨਾਂ ਨੇ ਜੋ ਦੁਨੀਆ 'ਚ ਜੋ ਚੱਲ ਰਿਹਾ ਕਹਿਣਾ ਹੁੰਦਾ ਉਹ ਗਲੋਬਲ ਟਾਈਮਸ ਦਾ ਐਡੀਟੋਰੀਅਲ ਹੋਏਗਾ ਜਾਂ ਉਹਦੇ 'ਚ ਓਪੀਨੀਅਨ ਪੇਜ ਤਾਂ ਕੁਛ ਲਾ ਦੇਣਗੇ। ਹੁਣ ਫੋਰਨ ਇੰਡੀਆ ਦੀ ਇਸ ਪਾਲਿਸੀ ਤੋਂ ਬਾਅਦ ਗਲੋਬਲ ਟਾਈਮਸ ਨੇ ਲਈ ਇੰਡੀਆ ਇਜ਼ ਨਾਈਵ ਟੂ ਇੰਟਰਫੀਅਰ ਇਨ ਸਾਊਥ ਚਾਈਨਾ ਸੀ ਇਸ਼ੂ।
ਇਹ ਵਾਰਨਿੰਗ ਹੈ, ਇਹ ਚਾਈਨਾ ਦਾ ਢੰਗ ਹੈ ਕਿ ਵੀ ਨਾਈਵ ਹੁੰਦਾ ਮੂਰਖ ਅਨਾੜੀ, ਕਿ ਵੀ ਸਾਊਥ ਚਾਈਨਾ ਸੀ ਇਸ਼ੂ 'ਚ ਵੜ ਕੇ ਇੰਡੀਆ ਆਪਣਾ ਅਨਾੜੀਪਨ ਸ਼ੋਅ ਕਰ ਰਿਹਾ। ਔਰ ਉਹਨਾਂ ਨੇ ਕਿਹਾ ਇੰਡੀਆ ਇਜ਼ ਐਕਟਿਵਲੀ ਜੁਆਇਨਿੰਗ ਦ ਐਂਟਾਈ ਚਾਈਨਾ ਕਲੱਬ hoping to put more pressure on China by siding with the Philippines on the South China Sea issue, ਕਿ ਵੀ ਇਹ ਫਿਲੀਪੀਨਸ ਦੇ ਨਾਲ ਖਲੋ ਕੇ ਸਾਡੇ ਤੇ ਪ੍ਰੈਸ਼ਰ ਬਿਲਡ ਕਰਨਾ ਚਾਹੁੰਦਾ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਇਵੇਂ ਕਰਨਾ ਇੰਡੀਆ ਦੇ ਲਈ ਜਿਹੜਾ ਸੁਸਾਈਡਲ ਹੋਏਗਾ। ਔਰ ਉਹਦੇ 'ਚ ਉਹਨੇ ਚੀਨ ਨੇ ਕਿਹਾ ਇੰਡੀਆ ਕੁਡ ਹੈਵ ਕੋਲੈਬੋਰੇਟਡ ਵਿਦ ਚਾਈਨਾ for mutual development, but instead it has turned the China-India relationship into a strategic competition in the instigation of US and West, which is nothing less than an act of self-destruction. India thinks it has seized a golden opportunity to contain China, but it is just being very naive. ਉਹਨਾਂ ਨੇ ਕਿਹਾ ਜੀ ਜੇ ਇੰਡੀਆ ਚਾਈਨਾ ਦੇ ਨਾਲ ਸਟ੍ਰੈਟਜਿਕ ਅੰਡਰਸਟੈਂਡਿੰਗ ਰੱਖਦਾ ਉਹਦੇ ਬਹੁਤ ਫਾਇਦੇ ਸੀ, ਪਰ ਉਹ ਇਸ ਹੱਦ ਤੱਕ ਚਲਾ ਗਿਆ ਉਹਨੂੰ ਲੱਗਦਾ ਹੈ ਕਿ ਜੀ ਉਹ ਅਮਰੀਕਾ ਦੇ ਖੈਮੇ 'ਚ ਆ ਕੇ ਜਾਂ ਫਿਲੀਪੀਨਸ ਦੇ ਨਾਲ ਰਲ ਕੇ ਚਾਈਨਾ ਨੂੰ ਪ੍ਰੈਸ਼ਰਾਈਜ਼ ਕਰ ਸਕਦਾ। ਪਰ ਇਹ ਦਿਸ ਇਜ਼ ਨਾਟ ਲੈਸ ਦੈਨ ਐਨ ਐਕਟ ਆਫ ਸੈਲਫ ਡਿਸਟਰਕਸ਼ਨ। ਇਹ ਆ ਵੀ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰ ਰਿਹਾ। ਇੰਡੀਆ ਸਮਝਦਾ ਵੀ ਉਹਦੇ ਹੱਥ ਸੁਨਹਿਰੀ ਮੌਕਾ ਆਇਆ, ਪਰ ਇਹ ਤਾਂ ਇਹ ਸ਼ੋਅ ਕਰਦਾ ਕਿ ਭਾਰਤ ਬਿਲਕੁਲ ਨਾਈਵ ਹੈ। ਔਰ ਉਹਨਾਂ ਨੇ ਕਿਹਾ ਵੀ ਰੀਸੈਂਟਲੀ ਇੰਡੀਆ ਇੰਗੇਜਡ ਇਨ ਏ ਸੀਰੀਜ਼ ਆਫ ਹਾਈ ਪ੍ਰੋਫਾਈਲ ਮੂਵਸ ਔਨ ਦਾ ਬਾਰਡਰ ਇਸ਼ੂ, ਵੀ ਇਹ ਹੁਣ ਪਾਣੀਆਂ 'ਚ ਵੀ ਜਾ ਕੇ ਇਸ ਕਿਸਮ ਦੀ ਹਰਕਤ ਕਰ ਰਹੇ ਨੇ। ਪਹਿਲਾਂ ਬਾਰਡਰ ਇਸ਼ੂ ਦੇ ਉੱਤੇ ਉਹਨਾਂ ਨੇ 10,000 ਸੋਲਜਰ ਹੋਰ ਚਾਈਨਾ ਦੇ ਬਾਰਡਰ 'ਤੇ ਲਿਆਂਦੇ, ਫਿਰ ਅਰੁਣਾਚਲ ਪ੍ਰਦੇਸ਼ ਦੇ ਮੁੱਦੇ 'ਤੇ ਉਹਨਾਂ ਨੇ ਜੋ ਲਾਈਨ ਲਈ। ਔਰ ਚਾਈਨਾ ਨੇ ਪਿਛਲੇ 1 ਮਹੀਨੇ 4 ਵਾਰ ਇਹ ਰਿਪੀਟਡਲੀ ਕਿਹਾ ਅਰੁਣਾਚਲ ਪ੍ਰਦੇਸ਼ ਸਾਡਾ। ਔਰ ਇਸ ਤੋਂ ਬਾਅਦ ਉਹਨਾਂ ਨੇ ਆਪਣੇ 3-4 ਸਕਾਲਰਸ ਦੇ ਵਿਊਜ਼ ਦਿੱਤੇ ਨੇ ਕਿ ਇਹ ਜਿਹੜਾ ਚਾਈਨਾ ਦਾ ਪਾਰਟ ਹੈ ਇੰਡੀਆਜ਼ ਇੰਟਰਫੀਅਰੈਂਸ also aims at strengthening coordination with other countries in the Quad alliance with the ultimate purpose to compel China. ਉਹਨਾਂ ਨੇ ਕਿਹਾ ਜੋ ਇਹ ਚਾਈਨਾ ਦੇ ਅਗੇਂਸਟ ਕਰ ਰਹੇ ਨੇ, ਕੁਆਡ 'ਚ ਵੀ ਬੜੇ ਨੇ, ਬਾਰਡਰ ਦੇ ਉੱਤੇ ਵੀ ਟੈਨਸ਼ਨ ਕਰ ਰਹੇ ਨੇ, ਹੁਣ ਸਾਊਥ ਚਾਈਨਾ ਸੀ ਦੇ ਵਿੱਚ ਵੀ ਕਰ ਰਹੇ ਨੇ। ਇੰਡੀਆ ਸਮਝਦਾ ਹੈ ਵੀ ਉਹ ਚੀਨ ਦੇ ਉੱਤੇ ਪ੍ਰੈਸ਼ਰ ਪਾ ਰਿਹਾ, ਪਰ ਅਸਲ ਦੇ ਵਿੱਚ ਉਹ ਆਪਣੇ ਪੈਰਾਂ 'ਤੇ ਕੁਹਾੜੀ ਮਾਰ ਰਿਹਾ, ਅਨਾੜੀਪਨ ਸ਼ੋਅ ਕਰ ਰਹੇ ਨੇ। ਔਰ ਇਹ ਜਿਹੜੇ ਨੇ the disputes between China and Philippines are irrelevant to any third party. India's so-called support is nothing but parroting, which will only make India more like a follower. ਕਿ ਬਈ ਇਹ ਤੋਤਿਆਂ ਵਾਂਗ ਉਸ ਨੂੰ ਕਰ ਰਹੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਇੰਡੀਆ ਦਾ ਹਸ਼ਰ ਵੀ ਉਸ ਖਰਗੋਸ਼ ਵਾਲਾ ਹੀ ਹੋਣ ਜਾ ਰਿਹਾ, ਜਿਹੜਾ ਅਲਟੀਮੇਟਲੀ ਫਿਰ ਉਹਦੀ ਗੱਡੀ ਦੇ ਟਾਇਰ ਦੇ ਥੱਲੇ ਆ ਕੇ ਉਸ ਦਾ ਅੰਤ ਹੋਇਆ ਸੀ। ਔਰ ਲੱਗਦਾ ਹੈ ਕਿ ਵੀ ਇਹਨਾਂ ਨੂੰ ਵੀ ਇਹਨਾਂ ਦਾ ਅੰਤ ਜਿਹੜਾ ਹੈ ਉਹ ਆਵਾਜ਼ਾਂ ਮਾਰ ਰਿਹਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।